अस्सलाम वालेकुम सत श्री अकाल जी। उम्मीद करना कि सारे ठीक हो दे। अच्छा जी, माशाअल्लाह एक और स्टूडेंट पास होए ने। अली अकबर भाई ने मोदिना तो दो गलती इन्हां दी होईयां ने और इन्हें अपनी थ्योरी पास की जी। तुहानूं बहुत बहुत मुबारक होवे। अच्छा बाकी जी एक दो दिन पहला स्केदा अपलोड किया सी, उन्हां दा नाम ही अली अकबर सी, लेकिन ए होर ने। ठीक है, ये नहीं समझना जो सेम स्केदा अपलोड कर रहे हैं। तो बाकी जी जेडे स्टूडेंट थ्योरी पास कर लईए, PDF मिल गया, मेरे WhatsApp नंबर से सेंड कर दिओ। ਤੇ ਦੂਸਰਾ ਜੀ ਨਵੇਂ ਸਟੂਡੈਂਟ ਵਾਸਤੇ ਵੀ ਕੋਰਸ ਚੇਂਜ ਕੋਈ ਨਹੀਂ ਹੋਇਆ। ਇਹੀ ਕੋਰਸ ਇਹਦੇ ਵਿੱਚੋਂ ਹੀ ਸਾਹਮਣੇ ਆਉਣਾ ਹੈ ਔਰ ਪੂਰੇ ਦਾ ਪੂਰਾ ਕੋਰਸ ਇੱਥੇ ਫ੍ਰੀ ਹੈ। ਤੁਹਾਡੀ ਤਿਆਰੀ ਇੱਥੋਂ ਬਿਲਕੁਲ ਫ੍ਰੀ ਹੋ ਜਾਏਗੀ। ਐਪਲੀਕੇਸ਼ਨ ਵੈਬ 'ਤੇ ਗੂਗਲ ਤੋਂ ਡਾਊਨਲੋਡ ਹੋਵੇਗੀ ਐਂਡਰੋਇਡ ਫੋਨ ਦੇ ਵਿੱਚ। ਅਗਰ ਤੁਹਾਡੇ ਕੋਲ ਆਈਫੋਨ ਹੈ ਤਾਂ ਫਿਰ ਤੁਸੀਂ ਇਹ ਵਾਲੀ ਐਪਲੀਕੇਸ਼ਨ ਆਨਲਾਈਨ ਯੂਜ਼ ਕਰ ਸਕਦੇ ਹੋ। ਠੀਕ ਹੈ, ਤੇ ਸਟਾਰਟਿੰਗ ਵਿੱਚ 2 ਦਿਨ 4 ਦਿਨ ਹਫਤਾ 10 ਦਿਨ ਜਿਹੜੀ ਹੈ ਉਹ ਸਮਝ ਨਹੀਂ ਸਹੀ ਤਰ੍ਹਾਂ ਆਉਂਦੀ ਤੇ ਬੰਦਾ ਇਹ ਸੋਚਦਾ ਕਿ ਸ਼ਾਇਦ ਮੈਨੂੰ ਸਮਝ ਇੱਥੋਂ ਆਉਣੀ ਨਹੀਂ ਜਾਂ ਮੈਂ ਕਰ ਹੀ ਨਹੀਂ ਸਕਦਾ। ਇਹ ਚੀਜ਼ਾਂ ਸਾਰਿਆਂ ਨਾਲ ਹੁੰਦੀਆਂ ਨੇ। ਕਿਸੇ ਨੂੰ ਪਹਿਲੇ ਦਿਨ ਤੋਂ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ, ਕਿਸੇ ਨੂੰ 2 ਦਿਨ ਲੱਗ ਜਾਂਦੇ ਨੇ, ਕਿਸੇ ਨੂੰ ਹਫਤਾ 10 ਦਿਨ ਲੱਗ ਜਾਂਦੇ ਨੇ। ਇਹ ਚੀਜ਼ ਨਾਰਮਲ ਹੈ। ਠੀਕ ਹੈ, ਤੇ ਨਾ ਹੀ ਕੋਈ ਬੁੱਕ ਖਰੀਦਣ ਦੀ ਜ਼ਰੂਰਤ ਹੈ, ਨਾ ਹੀ ਕਿਸੇ ਕੋਲ ਆਨਲਾਈਨ ਕਲਾਸਿਸ ਲੈਣ ਦੀ ਜ਼ਰੂਰਤ ਹੈ। ਜਦੋਂ ਤੁਹਾਡਾ ਪਹਿਲੇ ਹਫਤਾ 10 ਦਿਨ ਗੁਜ਼ਰਨੇ ਨੇ, ਤੁਹਾਨੂੰ ਚੀਜ਼ਾਂ ਦੀ ਸਮਝ ਲੱਗ ਜਾਣੀ ਹੈ ਥੋੜੀ ਬਹੁਤ। ਤੁਹਾਨੂੰ ਆਪਣੇ ਆਪ ਪਤਾ ਲੱਗ ਜਾਣਾ ਵੀ ਮੈਂ ਲਾਇਸੈਂਸ ਕਰ ਸਕਣਾ। ਠੀਕ ਹੈ, ਤੇ ਬਾਕੀ ਜੀ ਆਰਗੂਮੈਂਟ ਹੀ ਕਰਿਆ ਕਰੋ ਜਿੰਨੇ ਕਰ ਸਕਦੇ ਹੋ। ਉਹਦੇ ਨਾਲ ਹੀ ਗਲਤੀਆਂ ਘਟਦੀਆਂ ਨੇ ਔਰ ਇਹੀ ਬੈਸਟ ਤਰੀਕਾ ਹੈ ਮੇਰੇ ਖਿਆਲ ਦੇ ਮੁਤਾਬਕ। ਅੱਗੋਂ ਜਿਸ ਤਰ੍ਹਾਂ ਕਿਸੇ ਨੂੰ ਸਹੀ ਲੱਗਦਾ, ਲੇਕਿਨ ਮੈਂ ਆਪਣੇ ਐਕਸਪੀਰੀਅੰਸ ਦੇ ਤੌਰ ਤੇ ਕਹਿ ਰਿਹਾ ਕਿ ਆਰਗੂਮੈਂਟ ਹੀ ਜਿੰਨੇ ਕਰੋ ਦੇ ਉਨੀ ਤੁਹਾਡੀ ਤਿਆਰੀ ਸਹੀ ਹੋਵੇਗੀ। ਠੀਕ ਹੈ, ਤੇ ਚਲੋ ਜੀ ਪਹਿਲਾ ਸਵਾਲ ਵੇਖ ਲੈਂਦੇ ਹਾਂ। L'assicurazione per la responsabilità civile auto, ਕਹਿੰਦਾ ਜਿਹੜੀ ਇੰਸ਼ੋਰੈਂਸ ਹੈ ਇਹਦੇ 'ਚ ਆ ਕੋਪਰੇ solo i danni, ਸਿਰਫ ਉਸ ਨੁਕਸਾਨ ਨੂੰ ਕਵਰ ਕਰਦੀ ਹੈ ਅਰੇਕਾਤੀ alle persone, ਜਿਹੜਾ ਬੰਦਿਆਂ ਨੂੰ ਹੋਇਆ। perché ਕਿਉਂ per i danni alle cose, ਤੇ ਕਹਿੰਦਾ ਜਿਹੜਾ ਚੀਜ਼ਾਂ ਨੂੰ ਨੁਕਸਾਨ ਹੁੰਦਾ ਹੈ ਉਹਦੇ ਵਾਸਤੇ occorre un altro tipo di contratto, ਕਹਿੰਦਾ ਉਹਦੇ ਵਾਸਤੇ ਇੱਕ ਹੋਰ ਕਿਸਮ ਦਾ ਕੰਟਰੈਕਟ ਚਾਹੀਦਾ ਹੈ ਫਾਲਸੋ ਜੀ। ਇਹ ਹੀ ਦੋਨਾਂ ਚੀਜ਼ਾਂ ਨੂੰ ਕਵਰ ਕਰਦੀ ਹੈ। ਅੱਛਾ ਜੀ, ਇੱਥੇ ਕੋਪਰੇ ਮੇਰੇ ਖਿਆਲ ਨਾਲ ਕੁਛ ਹੈ ਵੇ, ਪੁੱਛ ਲਵਿਆ ਜੇ, ਮੈਨੂੰ ਸਹੀ ਤਰ੍ਹਾਂ ਯਾਦ ਨਹੀਂ। ਅੱਛਾ ਜੀ, ਦੂਸਰਾ ਏ ਪਨੇਲੋ ਕੀ ਦੱਸ ਰਹੀ ਹੈ ਵੀ ਸੜਕ ਸਲਿਪਰੀ ਹੈ, ਤੇ ਥੱਲੇ ਬੀ ਪਨੇਲੋ ਕੀ ਦੱਸ ਰਹੀ ਹੈ ਅਗਰ ਇਹ ਉਹਦੇ ਥੱਲੇ ਲੱਗੀ ਮਤਲਬ ਬਰਫ਼ ਦੀ ਵਜ੍ਹਾ ਤੋਂ ਸੜਕ ਸਲਿਪਰੀ ਹੈ। ਠੀਕ ਹੈ, il segnale A, ਇਹ ਨਿਸ਼ਾਨ se abbinato con il pannello B, ਅਗਰ ਕਹਿੰਦਾ B ਪਨੇਲੋ ਦੇ ਨਾਲ ਲੱਗੀ ਹੈ। pronuncia ਦੱਸ ਰਹੀ ਹੈ un tratto di strada, ਇੱਕ ਸੜਕ ਦਾ ਹਿੱਸਾ sul quale in particolari condizioni meteorologiche, ਜਿੱਥੇ ਕਹਿੰਦਾ ਖਾਸ ਮੌਸਮ ਦੇ ਹਾਲਾਤ ਦੇ ਵਿੱਚ ਇਹ ਪ੍ਰੋਬੇਬile la presenza di ghiaccio, ਵੀ ਇੱਥੇ ਮੁਮਕਿਨ ਹੈ ਕਿ ਬਰਫ਼ ਇੱਥੇ ਹੋ ਸਕਦੀ ਹੈ, ਬਰਫ਼ ਜੰਮੀ ਹੋ ਸਕਦੀ ਹੈ। ਵੇਰੋ ਜੀ ਇਸ ਨਿਸ਼ਾਨ ਦਾ ਹੀ ਮਤਲਬ ਹੈ। ਤੀਸਰਾ divieto di sosta, ਸੋਸਤੇ ਦੀ ਪਾਬੰਦੀ ਹੈ। il segnale raffigurato indica, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ ਕਿ la sosta è regolamentata con uso di parchimetro, ਕਹਿੰਦਾ ਸੋਸਤਾ ਜਿਹੜਾ ਪਾਰਕੀਮੈਟਰੋ ਦੇ ਨਾਲ ਆ ਪਾਗਾਮੈਂਟੋ, ਪਾਗਾਮੈਂਟੋ ਦੇ ਨਾਲ ਮਤਲਬ ਪੈਸਿਆਂ ਦੇ ਨਾਲ, ਫਾਲਤੂ ਦੀ ਸੋਸਤੇ ਦੀ ਪਾਬੰਦੀ ਹੈ। ਠੀਕ ਹੈ ਜੀ, ਅੱਛਾ ਜੀ ਪਾਗਾਮੈਂਟੋ ਆ ਗਿਆ, ਇਹ ਵੀ ਸੈਂਪਰੇ ਫਾਲਸੋ ਤੇ ਜ਼ੀਰੋ ਵੇਰੋ ਹੈ। ਤੇ ਪਾਰਕੀਮੈਟਰੋ ਆਏ ਹੈ, ਇਹ ਵੀ ਸੈਂਪਰੇ ਫਾਲਸੋ ਤੇ ਇੱਕ ਜਾਂ ਦੋ ਵੇਰੋ ਵੀ ਆਣੇ ਦੇ। ਪੁੱਛ ਲਵਿਆ ਜੇ, ਕਨਫਰਮ ਕਰ ਲਵਿਆ ਜਿਹਨੂੰ ਨਾ ਪਤਾ ਹੋਇਆ, ਕਿਉਂਕਿ ਮੈਂ ਵੇਖ ਕੇ ਦੱਸਣਾ ਮੈਨੂੰ ਖੁਦ ਵੀ ਯਾਦ ਨਹੀਂ, ਲੇਕਿਨ ਇਤਨਾ ਮੈਨੂੰ ਯਾਦ ਹੈ ਕਿ ਇਹ ਸੈਂਪਰੇ ਫਾਲਸੋ ਇੱਕ ਜਾਂ ਦੋ ਵੇਰੋ ਨੇ ਦੇ। ਅੱਛਾ ਜੀ 4 ਨੰਬਰ ਤੇ ਤਸਵੀਰ ਤੁਸੀਂ ਵੇਖਦੇ ਹੋ ਪਏ, ਜਿਹੜਾ ਇਹ ਕੁਰਸੀ ਆਵੇ A ਔਰ B ਦੇ ਦਰਮਿਆਨ ਵੇਖੋ ਕੰਟੀਨਿਊ ਲਾਈਨ ਲੱਗੀ ਹੈ। ਜਿਹੜਾ ਇਹ ਕੁਰਸੀ ਆਵੇ ਕੁਰਸੀਆ ਦੀ ਐਮਰਜੈਂਸ ਆਵੇ। ਠੀਕ ਹੈ, ਲਾ ਕੁਰਸੀਆ ਦੀ ਐਮਰਜੈਂਸਾ ਕੁਰਸੀਆ ਆ, ਜਿਹੜਾ ਇਹ ਕੁਰਸੀ ਆਵੇ ਇਹ ਵਿeta al transito, ਕਹਿੰਦਾ ਚੱਲਣੇ ਤੋਂ ਮਨਾ ਕਰਦਾ ਡੈਲੀ ਆਊਟੋ ਵਹੀਕੁਲੀ ਗੱਡੀਆਂ ਨੂੰ, ma non al transito dei motocicli, ਲੇਕਿਨ ਕਹਿੰਦਾ ਮੋਟਰਸਾਈਕਲ ਨੂੰ ਚੱਲਣੇ ਤੋਂ ਮਨਾ ਨਹੀਂ ਕਰਦਾ। ਫਾਲਤੂ ਸਾਰਿਆਂ ਨੂੰ ਕਰਦਾ ਕਿਉਂਕਿ ਇਹ ਕੁਰਸੀ ਆ ਸਿਰਫ ਤੁਸੀਂ ਐਮਰਜੈਂਸੀ ਦੇ ਵਿੱਚ ਯੂਜ਼ ਕਰ ਸਕਦੇ ਹੋ। ਯੂਜ਼ ਵੀ ਇਹ ਨਹੀਂ ਮਤਲਬ ਇਹਦੇ ਉੱਤੇ ਚੱਲ ਸਕਦੇ ਹੋ, ਇਹਦੇ ਉੱਤੇ ਤੁਸੀਂ ਆਪਣੀ ਗੱਡੀ ਖੜੀ ਕਰ ਸਕਦੇ ਹੋ। ਅੱਛਾ ਜੀ 5 ਨੰਬਰ। ਅੱਛਾ ਇੱਕ ਤੇ ਮੈਂ ਦੱਸ ਦੇਵਾਂ ਕਿ ਇੱਕ ਪਤਾ ਮੈਂ ਦੱਸਣਾ ਪ੍ਰੈਸਕ੍ਰਿਪਸ਼ਨ ਲਫ਼ਜ਼ ਜਿਹੜਾ ਹੈ ਉਹ ਸੈਂਪਰੇ ਵੇਰੋ ਤੇ 10 ਫਾਲਸੋ ਨੇ। 8 ਫਾਲਸੋ ਸਿੱਧੇ ਸਿੱਧੇ ਪੈਰੀਕੋਲੋ ਦੇ ਨਿਸ਼ਾਨਾਂ ਨਾਲ ਆ ਜਾਂਦੇ ਨੇ। ਇੱਕ ਫਾਲਸੋ ਜਿਹੜਾ P ਪਾਰਕਿੰਗ ਵਾਲਾ ਨਿਸ਼ਾਨ ਹੈ ਬਲੂ ਜਿਹਾ, ਉਹਦੇ ਨਾਲ ਫਾਲਸੋ ਹੁੰਦਾ ਹੈ। ਔਰ ਇੱਕ ਇਹ ਤੀਰ ਦਾ ਨਿਸ਼ਾਨ ਹੈ, ਇਹਦੇ ਨਾਲ ਪ੍ਰੈਸਕ੍ਰਿਪਸ਼ਨ ਲਫ਼ਜ਼ ਆ ਜਾਵੇ ਤੇ ਉਹ ਫਾਲਸੋ ਹੈ। ਠੀਕ ਹੈ ਜੀ 10ਵਾਂ ਹੈ। ਬਾਕੀ ਚਲੋ ਸਵਾਲ ਵੇਖਦੇ ਹਾਂ। il pannello integrativo in figura di pannello, ਤਸਵੀਰ ਦੇ ਵਿੱਚ indica ਦੱਸ ਰਹੀ ਹੈ la fine del segnale limite massimo di velocità, ਕਹਿੰਦਾ ਮੈਕਸਿਮਮ ਸਪੀਡ ਲਿਮਿਟ ਵਾਲਾ ਜਿਹੜਾ ਨਿਸ਼ਾਨ ਹੈ ਉਹ ਖਤਮ ਹੋ ਗਿਆ ਫਾਲਸੋ।
6 ਨੰਬਰ ਜੀ ਦੋ ਕਰਜਾਤੇ ਆ ਗਏ ਨੇ। ਸੁਸਤਰਾਦਾ ਦੂਏ ਕਰਜਾਤੇ ਸੇਪਾਰਾਤੇ, ਕਹਿੰਦਾ ਸੜਕ ਦੇ ਉੱਤੇ ਦੋ ਕਰਜਾਤੇ ਅਲੱਗ ਨੇ, come in figura ਜਿਸ ਤਰ੍ਹਾਂ ਤਸਵੀਰ ਦੇ ਵਿੱਚ। I veicoli che percorrono un 200, ਬਈ ਉਹ ਗੱਡੀਆਂ ਜਿਹੜੀਆਂ 200 ਤੇ ਚੱਲ ਰਹੀਆਂ ਨੇ, devono tenersi vicino al margine sinistro della carreggiata, ਕਹਿੰਦੇ ਹੁਣ ਲਾਜ਼ਮੀ ਕਰਜਾਤੇ ਦੇ ਖੱਬੇ ਕਿਨਾਰੇ ਤੇ ਰਹਿਣਾ ਹੈ। ਫਾਲਸੋ ਤੁਹਾਨੂੰ ਪਤਾ ਹੈ ਕਿ ਨਾਰਮਲੀ ਸੱਜੀ ਸਾਈਡ ਤੇ ਸੱਜੇ ਕਿਨਾਰੇ ਤੇ ਰਹਿ ਕੇ ਚੱਲੀਦਾ। 7 ਨੰਬਰ quando si scende da un veicolo, ਕਹਿੰਦਾ ਜਦੋਂ ਗੱਡੀ ਤੋਂ ਉਤਰਦੇ ਹੋ, bisogna assicurarsi, ਪੱਕ ਕਰ ਲੈਣਾ ਕਿ ciò non costituisca pericolo o intralcio, ਬਈ ਇਹ ਖਤਰਾ ਤੇ ਰੁਕਾਵਟ ਨਹੀਂ ਬਣਾ ਰਿਹਾ per gli altri utenti della strada, ਜਿਹੜੇ ਸੜਕ ਤੇ ਦੂਸਰੇ ਬੰਦੇ ਨੇ ਉਹਨਾਂ ਦੇ ਵਾਸਤੇ। ਵੇਰੋ ਜੀ ਜਦੋਂ ਵੀ ਗੱਡੀ ਤੋਂ ਉਤਰਨਾ ਹੈ ਇਸ ਚੀਜ਼ ਦਾ ਖਿਆਲ ਕਰ ਲੈਣਾ ਵੀ ਕਿਸੇ ਵਾਸਤੇ ਕੋਈ ਖਤਰਾ ਤਾਂ ਨਹੀਂ ਬਣਨ ਲੱਗਾ ਦਰਵਾਜ਼ਾ ਖੋਲਣ ਤੋਂ ਪਹਿਲਾਂ, ਠੀਕ ਹੈ। ਅੱਛਾ ਜੀ altri utenti ਆਏ ਆ, sempre vero ਤੇ 4 ਫਾਲਸੋ ਨੇ। ਬਾਕੀ ਇੱਥੇ ਆ ਗਿਆ ਜੀ assicurarsi, sempre vero, 1 ਫਾਲਸੋ ਹੈ। 8 ਨੰਬਰ il poggia testa è particolarmente utile, ਕਹਿੰਦਾ ਜਿਹੜਾ ਪੋਜਾ ਤੇਸਤਾ ਹੈ ਖਾਸ ਤੌਰ ਤੇ ਕੰਮ ਆਉਂਦਾ ਹੈ per rilassare la muscolatura, ਮਸਲਸ ਨੂੰ ਆਰਾਮ ਦੇਣੇ ਵਾਸਤੇ, durante la guida, ਡਰਾਈਵਿੰਗ ਦੇ ਦੌਰਾਨ। ਫਾਲਸੋ ਜੀ। ਅੱਛਾ ਜੀ ਬਿਲਕੁਲ ਆਸਾਨ ਸਵਾਲ ਸੀ, ਇਹਨਾਂ ਵੇਰੋ ਕੀਤੀ ਹੈ ਲੇਕਿਨ ਫਾਲਸੋ ਹੈ, ਠੀਕ ਹੈ, ਕਿਉਂਕਿ ਮੈਂ ਬੜੀ ਵਾਰ ਦੱਸਿਆ ਵੀ ਇਹ ਜਿਹੜਾ ਪੋਜਾ ਤੇਸਤਾ ਹੁੰਦਾ ਹੈ, ਜਿਹੜਾ ਸੀਟ ਦੇ ਉੱਤੇ ਸਿਰ ਰੱਖਣੇ ਵਾਲਾ ਹੁੰਦਾ ਹੈ, ਉਹ ਆਰਾਮ ਵਾਸਤੇ ਨਹੀਂ ਹੁੰਦਾ, ਸਿਕੁਰੇਸਾ ਵਾਸਤੇ ਹੁੰਦਾ। ਸਿਕੁਰੇਸਾ ਕਿਸ ਤਰ੍ਹਾਂ ਵੇ ਕਿ ਫਾਰ ਐਗਜ਼ਾਮਪਲ ਅੱਲਾ ਨਾ ਕਰੇ ਸਾਡੀ ਗੱਡੀ ਨੂੰ ਕੋਈ ਪਿੱਛੋਂ ਟੱਕਰ ਲੱਗਦੀ ਹੈ, ਜਦੋਂ ਪਿੱਛੋਂ ਟੱਕਰ ਲੱਗਣੀ ਹੈ ਤੇ ਇੱਕੋ ਦਮ ਗਰਦਨ ਨੂੰ ਝਟਕਾ ਪਿਛਾਂ ਤੇ ਲੱਗਣਾ ਹੈ। ਅਗਰ ਪੋਜਾ ਤੇਸਤਾ ਨਾ ਹੋਵੇ ਜਿਹਦੇ ਉੱਤੇ ਸਿਰ ਰੱਖੀਦਾ ਹੈ ਤੇ ਫਿਰ ਗਰਦਨ ਤੋੜ ਤੱਕ ਪਿਛਾਂ ਥੱਲੇ ਜਾਏਗੀ ਔਰ ਗਰਦਨ ਨੂੰ ਨੁਕਸਾਨ ਹੋ ਸਕਦਾ ਹੈ। ਲੇਕਿਨ ਪਿੱਛੇ ਪੋਜਾ ਤੇਸਤਾ ਹੁੰਦਾ ਹੈ, ਜੇ ਪਿੱਛੋਂ ਟੱਕਰ ਲੱਗਦੀ ਵੀ ਹੈ ਤੇ ਇੱਥੇ ਜਾ ਕੇ ਰੁਕ ਜਾਏਗੀ, ਗਰਦਨ ਸਿੱਧੀ ਰਵੇਗੀ, ਪਿਛਾਂ ਤੱਕ ਨਹੀਂ ਜਾਣ ਲੱਗੀ, ਠੀਕ ਹੈ ਜੀ। ਇਸ ਵਾਸਤੇ ਇਹ ਸਿਕੁਰੇਸਾ ਵਾਸਤੇ ਹੁੰਦਾ, ਆਰਾਮ ਵਾਸਤੇ ਨਹੀਂ ਹੁੰਦਾ, ਠੀਕ ਹੈ। ਬਾਕੀ ਜੀ ਇਹਦੇ ਵਿੱਚ ਨਿਸ਼ਾਨੀ ਆਈ ਸੀ particolarmente, sempre vero ਤੇ 4 ਫਾਲਸੋ ਨੇ, ਠੀਕ ਹੈ, ਜਿਹਦੇ ਵਿੱਚੋਂ 1 ਫਾਲਸੋ ਉਤੀਲੇ ਨਾਲ ਆ ਜਾਂਦਾ, ਐ ਵੇਖੋ ਉਤੀਲੇ ਆਇਆ। 9 ਨੰਬਰ se un infortunato della strada, ਜੇ ਕਹਿੰਦਾ ਸੜਕ ਦੇ ਉੱਤੇ ਜ਼ਖਮੀ ਹੈ, ha riportato, ਉਹ ਦੱਸ ਰਿਹਾ fratture agli arti, ਵੀ ਹੱਡੀ ਟੁੱਟ ਗਈ ਹੈ, bisogna bloccarglieli, ਕਹਿੰਦਾ ਬਲੌਕ ਕਰ ਦਿਓ, ਬੰਨ ਦਿਓ, senza procedere ad altre manovre, ਬਿਨਾ ਕੋਈ ਹੋਰ ਕੰਮ ਕਰਨ ਤੋਂ। ਵੇਰੋ ਜੇਕਰ ਹੱਡੀ ਟੁੱਟੀ ਹੈ ਤੁਸੀਂ ਬੰਨ ਦੇਣਾ, ਮਤਲਬ ਉਹਨੂੰ ਠੀਕ ਸੈੱਟ ਕਰਨ ਦੀ ਕੋਸ਼ਿਸ਼ ਨਹੀਂ ਕਰਨੀ। 10 ਨੰਬਰ le biciclette con pedalata assistita, ਬਈ ਉਹ ਸਾਈਕਲਾਂ ਜਿਹੜੀਆਂ ਪੈਡਲ ਦੀ ਮਦਦ ਨਾਲ ਚੱਲਦੀਆਂ ਨੇ, dotate di motore elettrico, ਜਿਨ੍ਹਾਂ ਨੂੰ ਇਲੈਕਟ੍ਰਿਕ ਇੰਜਨ ਲੱਗੀ ਹੈ, ਮੋਟਰ ਲੱਗੀ ਹੈ, ausiliario di potenza massimo fino a 0,25 ਕਿਲੋਵਾਟ, ਜਿਨ੍ਹਾਂ ਦੀ ਪਾਵਰ ਮੈਕਸਿਮਮ ਜਿਹੜੀ ਹੈ 0,25 ਕਿਲੋਵਾਟ ਤੱਕ ਹੈ। sono definiti ciclomotori, ਕਹਿੰਦੇ ਉਹ ਵੀ ਮੋਟਰੀਨਾਂ ਹੀ ਹੁੰਦੀਆਂ ਨੇ। ਫਾਲਸੋ ਜੀ ਇਹ ਹੋਰ ਹੁੰਦੀ ਹੈ, ਮੋਟਰੀਨਾਂ ਹੋਰ ਹੁੰਦੀ ਹੈ, ਠੀਕ ਹੈ ਜੀ। ਅੱਛਾ ਜੀ ਇਹ ਸਵਾਲ ਪਿੱਛੇ ਵੀ XK ਦੇ ਵਿੱਚ ਆਇਆ ਸੀ। 11 ਨੰਬਰ ਦੁਗਾਨਾ ਆ ਗਿਆ ਜੀ। ਅੱਛਾ ਜੀ ਇਹ ਜਿਹੜੇ ਦੁਗਾਨਾ ਵਾਲੇ, ਆਲਤ ਪੁਲਿਸੀਆ ਵਾਲੇ ਜਾਂ ਇੱਕ ਹੋਰ ਇਸੇ ਤਰ੍ਹਾਂ ਦੇ ਨਿਸ਼ਾਨ ਹੁਣ ਮੇਰੇ ਜ਼ਿਹਨ ਨਹੀਂ ਪਿਆ ਹੁੰਦਾ, ਇਹ ਵੀ ਹੁਣ ਜਿਹੜੇ ਨੇ ਇਜ਼ਾਮੇ ਵਿੱਚ ਆਉਂਦੇ ਨੇ ਪਏ। il segnalero figurato ਹੈ ਨਿਸ਼ਾਨ ਦਿਖਾਇਆ ਗਿਆ, segnala ਦੱਸ ਰਿਹਾ, ਨਿਸ਼ਾਨਦੇਹੀ ਕਰ ਰਿਹਾ, un varco doganale, ਵੀ ਇੱਕ varco doganale ਵੇ, al quale obbligatorio fermarsi, ਜਿੱਥੇ ਲਾਜ਼ਮੀ ਹੈ ਰੁਕਣਾ। ਵੇਰੋ ਜੀ। 12 ਨੰਬਰ avvicinandosi ad un passaggio a livello, ਕਹਿੰਦਾ ਫਾਟਕ ਦੇ ਨਜ਼ਦੀਕ ਆਏ ਹੋ, con luci rosse accese, ਤੇ ਲਾਲ ਲਾਈਟਾਂ ਆਨ ਨੇ, ਇਸ ਸਮੇਂ barriera ancora alzata, ਤੇ ਬੈਰੀਅਰ ਜਿਹੜਾ ਕਹਿੰਦਾ ਹਲੇ ਉਤਾਂ ਹੀ ਹੈ। è possibile attraversare la linea ferroviaria, ਕਹਿੰਦਾ ਮੁਮਕਨ ਹੈ ਟ੍ਰੇਨ ਦੀ ਲਾਈਨ ਨੂੰ ਕ੍ਰਾਸ ਕਰਨਾ, ਇਹ ad un solo binario, ਜੇ ਕਹਿੰਦਾ ਸਿਰਫ ਇੱਕ ਹੀ ਪਟੜੀ ਹੈ ਤੇ ਫਿਰ ਕਹਿੰਦਾ ਮੁਮਕਨ ਹੈ ਕ੍ਰਾਸ ਕਰਨਾ। ਫਾਲਸੋ ਜੀ ਅਗਰ ਇਸ਼ਾਰਾ ਰੋਸੋ ਹੋ ਗਿਆ ਤੁਸੀਂ ਕ੍ਰਾਸ ਨਹੀਂ ਕਰ ਸਕਦੇ। 13 ਨੰਬਰ sulle strade extraurbane secondarie, ਕਹਿੰਦਾ secondaria ਸੜਕ ਦੇ ਉੱਤੇ il limite massimo di velocità, ਜਿਹੜੀ ਮੈਕਸਿਮਮ ਸਪੀਡ ਲਿਮਿਟ ਹੈ per le macchine agricole, ਖੇਤੀਬਾੜੀ ਵਾਲੀਆਂ ਗੱਡੀਆਂ ਵਾਸਤੇ, e le macchine operatrici ਤੇ operatrici ਜਿਹੜੀਆਂ ਗੱਡੀਆਂ ਨੇ ਉਹਨਾਂ ਦੇ ਵਾਸਤੇ, ਇਹਦੀ ਸਥਾਨਤਾ ਕਹਿੰਦਾ 70 ਦੀ ਸਪੀਡ ਹੈ। se hanno in funzione, ਅਗਰ ਉਹਨਾਂ ਨਾਲ ਚੱਲ ਰਿਹਾ ਹੈ, il dispositivo a luce gialla lampeggiante, ਅਗਰ ਕਹਿੰਦਾ ਉਹਨਾਂ ਦੇ ਉੱਤੇ ਪੀਲੀ ਲਾਈਟ ਚੱਲ ਰਹੀ ਹੈ ਤੇ ਫਿਰ ਇਹਨਾਂ ਦੀ ਸਪੀਡ ਹੈ 70। ਫਾਲਤੂ ਦੀ macchine agricole ਦੀ ਇਤਨੀ ਸਪੀਡ ਹੀ ਨਹੀਂ। 14 ਨੰਬਰ se un autotreno, ਕਹਿੰਦਾ ਅਗਰ ਇੱਕ autotreno ਹੋਵੇ, intende svoltare a destra, ਉਹ ਸੱਜੇ ਮੁੜਨਾ ਚਾਹੁੰਦੀ ਹੈ, in una strada stretta, ਤੰਗ ਸੜਕ ਦੇ ਵਿੱਚ,
non bisogna starli troppo vicino, ਕਹਿੰਦਾ ਉਹਦੇ ਜ਼ਿਆਦਾ ਨਜ਼ਦੀਕ ਨਹੀਂ ਹੋਣਾ। ਫਿਰ non essere di intralcio, ताकि ਉਹਦੇ ਵਾਸਤੇ ਰੁਕਾਵਟ ਨਾ ਬਣੋ। in caso sia necessaria, ਉਹ ਸੂਰਜ ਜਦੋਂ ਉਹਦੇ ਵਾਸਤੇ ਜ਼ਰੂਰੀ ਹੋਵੇ la manovra di retromarcia ਰਿਵਰਸ ਕਰਨਾ vero, ਕਿਉਂਕਿ ਵੱਡੀ ਗੱਡੀ ਹੈ, ਲੰਮੀ ਗੱਡੀ ਹੈ, ਹੋ ਸਕਦਾ ਪਹਿਲੀ ਦਫਾ ਨਾ ਮੁੜੇ ਨੂੰ ਰਿਵਰਸ ਕਰਨੀ ਪੈ ਜਾਵੇ, ਇਸ ਵਾਸਤੇ ਉਹਦੇ ਤੋਂ ਪਿੱਛਾ ਰਹਿਣਾ। 15 ਨੰਬਰ in caso di ingombro della carreggiata, ਉਹ ਸੂਰਤ ਜਦੋਂ carreggiate ਤੇ ਰੁਕਾਵਟ ਬਣੇ, ਫਿਰ caduta del carico, ਸਮਾਨ ਡਿੱਗਣੇ ਦੀ ਵਜ੍ਹਾ ਤੋਂ, ਉਹ per qualsiasi altra causa, ਜਾਂ ਕਿਸੇ ਹੋਰ ਵਜ੍ਹਾ ਤੋਂ, il conducente, ਡਰਾਈਵਰ ਜਿਹੜਾ ਹੈ, deve rimuovere l'ingombro, ਕਹਿੰਦਾ ਰੁਕਾਵਟ ਨੂੰ ਹਟਾਵੇ, per quanto possibile, ਜਿਤਨਾ ਹੋ ਸਕਦਾ ਹੈ, ਜਿਤਨਾ ਮੁਮਕਨ ਹੋ ਕਰ ਸਕਦਾ ਹੈ vero। ਤੇ ਲੋ ਜੀ, ਅੱਜ ਦੀ ਵੀਡੀਓ ਤੇ ਖਤਮ ਹੁੰਦੀ ਹੈ।